दर्शकों ब्रेक तो बाद तुहाडा सब दा भरपूर स्वागत है। सो व्यूअर्स हुण आपां गलबात करन जा रहे हैं अफसल एहसन रंधावा जिहड़े कि लहंदे पंजाब दे जिहड़े प्रसिद्ध जिहड़े ने पंजाबी शायर होए ने। सो अज तो ठीक 3 साल पहला वो सानू अलविदा कह गए सन। सो उन्हां दी घल्लूकारा 84 संबंधी जो दिल नू टुंबण वाली एक पंजाबी नज़म असीं तुहाडे नाल सांझी करांगे और नाल ही एक वीडियो भी उन्हां नाल संबंधित तुहाडे नाल शेयर की जाएगी। सो असीं चाहांगे कि तुसीं साडे नाल इसे तरह ही बने रहना। देखण सुण लई तुहाडा सब दा बहुत बहुत शुक्रिया जी। राज साहब की विचार ने देखो साडी कोशिश हुंदी है कि जिन्हां साडी उन्हां धरती दे जाया ने बेलॉस जस्ट मुहब्बत दे नाल अपनी धरती दी अपनी माँ बोली पंजाबी दी अपने लोगों की खिदमत की है सेवा की है उन्होंने असी रैकगनाइज करिए याद करिए। और ख़ास तौर पर जदों असी लिटरेचर की दुनिया च देखते हैं शायर तो जां लिखारी और नावलकार तो हज़ारां की गिणती च होणगे पंजाबी जबान दे भी इस वेले दोवें साडे पंजाबां दे विच। पर बहुत सारे तो जिहड़े ने वो हीर रांझा जां सस्सी पुन्नू जां दूसरे किस्सियां दे दुआले उन्हां तो ही मोटिवेट हो के जिन्हां ने रोमांस जां रोमांटिक शेरो शायरी की है। कुछ जिहड़े ने वो थोड़े बहुत समाजक जां सोशल जिहड़ियां ने बीमारियां उन्हां दे उत्ते वो कलम अजमांदे ने। पर बहुत थोड़े और हिम्मत वाले हुंदे ने जिहड़े जिहड़े सियासी रुझान चल रहे हुंदे ने ਜਾਂ ਸਿਆਸੀ ਤਾਕਤਾਂ ਦੇ ਜ਼ੁਲਮ ਹੁੰਦੇ ਨੇ ਉਹਨਾਂ ਨੂੰ ਸਿਰਫ ਮਹਿਸੂਸ ਹੀ ਨਹੀਂ ਕਰਦੇ ਉਹਨਾਂ ਨੂੰ ਅਲਫਾਜ਼ ਦਿੰਦੇ ਨੇ ਔਰ ਉਹਨਾਂ ਦੇ ਨਾਲ ਜਿਹੜੇ ਜਿਨ੍ਹਾਂ ਦੇ ਉੱਤੇ ਜ਼ੁਲਮ ਹੋ ਰਿਹਾ ਹੁੰਦਾ ਉਹਨਾਂ ਦੇ ਨਾਲ ਖਲੋਂਦੇ ਨੇ ਔਰ ਫਿਰ ਉਹੀ ਉਹਨਾਂ ਦਾ ਕੰਮ ਜਿਹੜਾ ਇੱਕ ਕਲਾਸਿਕ ਜਿਹਨੂੰ ਕਿਹਾ ਜਾਂਦਾ ਹੈ ਜਾਂ ਨਾ ਭੁੱਲਣ ਵਾਲਾ ਹਮੇਸ਼ਾ ਅਮਰ ਕੰਮ ਬਣ ਜਾਂਦਾ ਹੈ। ਪਰ ਅੱਜ ਜਦੋਂ ਅਸੀਂ ਇਹ ਸਾਰਾ ਹੀ ਪ੍ਰੋਗਰਾਮ ਅਫਸਲ ਅਹਿਸਨ ਰੰਧਾਵਾ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਹੈ ਤੇ ਇਹ ਸਾਡੇ ਉਹ ਅੰਜ਼ੀਮ ਸ਼ਾਇਰ ਪੰਜਾਬੀ ਪਿਆਰੇ ਸਿੱਖਾਂ ਨੂੰ ਇੰਤਹਾ ਮੁਹੱਬਤ ਕਰਨ ਵਾਲੇ ਸੱਜਣ ਜਿਹੜੇ ਅੱਜ ਤੋਂ ਠੀਕ 3 ਸਾਲ ਪਹਿਲਾਂ ਅੱਜ ਦੇ ਦਿਨ ਹੀ ਜਿਹੜਾ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਅਸੀਂ ਜੂਨ ਦੇ ਮਹੀਨੇ ਵੀ ਜਦੋਂ ਘੱਲੂਕਾਰਾ ਹਫਤਾ ਯਾਦ ਕਰਦੇ ਹਾਂ ਇਹਨਾਂ ਦੀ ਇਹ ਨਜ਼ਮ ਨਵਾਂ ਘੱਲੂਕਾਰਾ ਕਿਉਂਕਿ ਜਿਹੜਾ ਉਹਨਾਂ ਨੇ 9 ਜੂਨ 1984 ਨੂੰ ਜਦੋਂ ਕਿ ਦਰਬਾਰ ਸਾਹਿਬ ਦੇ ਉੱਤੇ ਹੀ ਨਹੀਂ ਪੰਜਾਬ ਸਾਰਾ ਕੱਟ ਆਫ ਸੀ ਰੈਸਟ ਆਫ ਦਾ ਵਰਲਡ ਤੋਂ 37 ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਜਿਹੜਾ 37 ਤੋਂ ਜ਼ਿਆਦਾ ਉਹਨਾਂ ਨੇ ਕੀਤਾ ਹੋਇਆ ਸੀ। ਔਰ ਇਹ ਵਾਗੇ ਦੇ ਉਸ ਪਾਰ ਬੈਠੇ ਜ਼ਾਰੋ ਜ਼ਾਰ ਰੋਂਦੀਆਂ ਅੱਖਾਂ ਦੇ ਨਾਲ ਉਹਨਾਂ ਨੇ ਰੋਂਦੇ ਦਿਲ ਦੇ ਨਾਲ ਬਲੁੰਦਰੇ ਦਿਲ ਦੇ ਨਾਲ ਜਿਵੇਂ ਉਹਨਾਂ ਨੇ ਉਹ ਨਜ਼ਮ ਕਹੀ ਉਹਨੂੰ ਤੁਸੀਂ ਜਿੰਨੀ ਵਾਰ ਪੜ੍ਹਦੇ ਹੋ ਤੁਹਾਨੂੰ ਇਹ ਲੱਗਦਾ ਹੈ ਕਿ ਇੱਕ ਵਾਰ ਮੈਂ ਹੋਰ ਪੜ੍ਹਾਂ। ਔਰ ਇਹ 36 ਸਾਲ ਇਸ ਘਟਨਾ ਨੂੰ ਬੀਤ ਚੁੱਕੇ ਨੇ ਔਰ ਉਹਨਾਂ ਦੀ ਉਸ ਨਜ਼ਮ ਨਹੀਂ ਉਹਨਾਂ ਨੂੰ ਔਰ ਉਹਨਾਂ ਦਾ ਹੋਰ ਬਹੁਤ ਸਾਰਾ ਕੰਮ ਹੈ। ਮੈਂ ਡਿਟੇਲ 'ਚ ਨਹੀਂ ਜਾਵਾਂਗਾ ਕਿਉਂਕਿ ਅਸੀਂ ਇੱਕ ਲਗਭਗ 9-10 ਮਿੰਟ ਦੀ ਵੀਡੀਓ ਜਿਹੜੀ ਕਿ ਖੋਜ ਦੇ ਚੈਨਲ ਦੇ ਥੱਲੇ ਸਾਡੇ ਭੈਣ ਜੀ ਬੀਬੀ ਕਿਆਨੀ ਪਾਕਿਸਤਾਨ 'ਚ ਨੇ ਬਹੁਤ ਸੋਹਣੀ ਪੰਜਾਬੀ ਪੂਰਾ ਰਿਸਰਚ ਮਾਈਂਡਡ ਉਹਨਾਂ ਦਾ ਕੰਮ ਹੁੰਦਾ ਹੈ ਉਹਨਾਂ ਦੀ। ਔਰ ਉਹਦੇ 'ਚ ਉਹਨਾਂ ਨੇ ਕਿਉਂਕਿ ਅਫਸਲ ਅਹਿਸਨ ਰੰਧਾਵਾ ਸਾਹਿਬ ਦੀ ਨਿੱਜੀ ਜ਼ਿੰਦਗੀ ਬਾਰੇ ਵੀ ਗੱਲਬਾਤ ਕੀਤੀ ਹੈ। ਸੋ ਮੈਂ ਇੰਨਾ ਕੁ ਦੱਸਣਾ ਚਾਹੁੰਦਾ ਹਾਂ ਵੀ ਉਹਨਾਂ ਦਾ ਜਨਮ ਜਿਹੜਾ ਹੈ ਉਹ ਅੰਮ੍ਰਿਤਸਰ ਸ਼ਰੀਫਪੁਰਾ ਦੇ ਵਿੱਚ ਹੁੰਦਾ 1972 ਦੇ ਵਿੱਚ ਜਿਹੜਾ ਨਾ 1972 ਜਿਹੜਾ ਇਨ ਆਫਿਸ 1 ਸਤੰਬਰ 1937 ਨੂੰ। ਸੋ ਇਹ ਜਿਹੜਾ ਉਹਨਾਂ ਦਾ ਉਸ ਧਰਤੀ ਦੇ ਨਾਲ ਮੋਹ ਸੀ ਔਰ ਉਹ ਹਮੇਸ਼ਾ ਮਾਣ ਦੇ ਨਾਲ ਇਹ ਗੱਲ ਕਹਿੰਦੇ ਸੀ ਕਿ ਭਾਈ ਉਹਨਾਂ ਨੇ ਜਿਵੇਂ ਪਟਿਆਲੇ ਇੱਕ ਸਕਾਲਰ ਨੇ ਉਹ ਕਹਿ ਰਹੇ ਸੀ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਏ ਉਹ ਤੇ ਉਹਨਾਂ ਨੂੰ ਕਹਿੰਦੇ ਕਿ ਮੈਂ ਦਫ਼ਤਰ 'ਚ ਯੂਨੀਵਰਸਿਟੀ 'ਚ ਆ ਗਿਆ ਸਟੂਡੈਂਟਸ ਵੀ ਆ ਇੰਟਰੈਕਸ਼ਨ ਹੋਇਆ ਤੇ ਕਹਿੰਦੇ ਵੀ ਮੈਂ ਉਹਨਾਂ ਨੂੰ ਕਿਹਾ ਕਿ ਰੰਧਾਵਾ ਸਾਹਿਬ ਜਿਵੇਂ ਤੁਸੀਂ ਸੋਚਦੇ ਹੋ ਤੇ ਇੱਦਾਂ ਤੇ ਸਿੱਖ ਵੀ ਨਹੀਂ ਸੋਚਦੇ। ਉਹਨੇ ਕਿਹਾ ਜੀ ਕੀ ਮਤਲਬ ਪ੍ਰੋਫੈਸਰ ਸਾਹਿਬ ਤੁਹਾਡਾ? ਉਹ ਕਹਿੰਦਾ ਜੀ ਮੈਂ ਫਿਰ ਦੁਹਰਾਇਆ ਕਹਿੰਦੇ ਵੀ ਮੈਂ ਵੀ ਸਿੱਖ ਹਾਂ ਤੁਸੀਂ ਮੈਨੂੰ ਸਿੱਖ ਨਹੀਂ ਮੰਨਦੇ ਹੋ। ਫਿਰ ਕਹਿੰਦੇ ਜੀ ਮੈਂ ਰੰਧਾਵਾ ਅਫਸਲ ਅਹਿਸਨ ਸਾਡੇ ਅਸੀਂ ਬਾਬਾ ਬੁੱਢੇ ਕੇ ਹਾਂ ਬਾਬਾ ਬੁੱਢਾ ਸਾਡੇ ਨੇ। ਫਿਰ ਉਹਨਾਂ ਇਹ ਵੀ ਕਹਿਣਾ ਉਹਨਾਂ ਨੇ ਕਹਿਣਾ ਵੀ ਸਾਡੇ ਪੁਰਖਿਆਂ ਨੇ ਜੇ ਕੋਈ ਚੰਗਾ ਕੰਮ ਕੀਤਾ ਤੇ ਉਹਦੇ ਚੋਂ ਇੱਕ ਜ਼ਰੂਰ ਇਹ ਹੈ ਕਿ ਸਾਡੇ ਬਜ਼ੁਰਗ ਜਾਂ ਜਿੱਤਾ ਰੰਧਾਵਾ ਨੇ
ਉਹ ਥਾਂ ਗੁਰੂ ਨਾਨਕ ਸਾਹਿਬ ਨੂੰ ਭੇਟ ਕੀਤੀ ਸੀ ਜਿਸ ਦੇ ਉੱਤੇ ਕਰਤਾਰਪੁਰ ਸਾਹਿਬ ਬਣੇ। ਵਾਹ। ਔਰ ਮੈਂ ਜਦੋਂ ਕਰਤਾਰਪੁਰ ਸਾਹਿਬ ਦਾ ਦੇਖ ਰਿਹਾ ਸੀ ਤੇ ਉਹਨਾਂ ਨੇ ਇੱਕ ਮਾਰਕੀਟ ਜਿਹੜੀ ਹੈ ਉਹਦਾ ਨਾਂ ਹੀ ਅਜਿੱਤਾ ਮਾਰਕੀਟ ਜਾਂ ਕੁਛ ਇਸ ਕਿਸਮ ਦਾ ਰੱਖਿਆ ਸੋ ਮੈਨੂੰ ਲੱਗਿਆ ਵੀ ਰੈਕਗਨਾਈਜ਼ ਕੀਤਾ। ਪਰ ਇਹ ਸਾਰੇ ਫੈਕਟ ਜਿਹੜੇ ਨੇ ਇਹਦੇ ਮੈਂ ਰਿਜ਼ਰਵ ਰੱਖ ਲੈਣੇ ਜਿਹੜੇ ਖੋਜ ਦੇ ਥੱਲੇ ਦੇਖੋਗੇ। ਔਰ ਇਸ ਕਿਉਂਕਿ ਮੈਂ ਇਹ ਦੇਖਦਾ ਵੀ ਜਿਹੜੇ ਤਾਂ ਤੱਤਫਰਤ ਤੱਤੀਆਂ ਗੱਲਾਂ ਕਰਨ ਵਾਲੇ ਲੋਕ ਨੇ ਜਾਂ ਸੋ ਕਾਲਡ ਉਹਨਾਂ ਦੇ ਚੈਨਲ ਨੇ ਉਹਨਾਂ ਤੇ ਹਜ਼ਾਰਾਂ ਲੱਖਾਂ ਲੋਕ ਇੱਧਰ ਉੱਧਰ ਪਹੁੰਚੇ ਹੁੰਦੇ ਨੇ ਤੇ ਜਿਹੜਾ ਸੀਰੀਅਸ ਕੰਮ ਪਤਾ ਨਹੀਂ ਇਹ ਸਾਡੀ ਤਹਿਜ਼ੀਬ ਚ ਕਿਉਂ ਇੰਨੀ ਨਿਵਾਣ ਹੈ ਅਸੀਂ ਉਹਨੂੰ ਰੈਕਗਨਾਈਜ਼ ਨਹੀਂ ਕਰਦੇ। ਸੋ ਮੈਂ ਇਹ ਸਮਝਦਾ ਹਾਂ ਵੀ ਸਾਡੇ ਵਿਊਅਰ ਵੱਧ ਤੋਂ ਵੱਧ ਖੋਜ ਚੈਨਲ ਨੂੰ ਸਬਸਕ੍ਰਾਈਬ ਵੀ ਕਰਨ ਅੱਗੇ ਸ਼ੇਅਰ ਵੀ ਕਰਨ। ਔਰ ਇਸ ਸਾਰੇ ਚੋਂ ਜਿਹੜਾ ਮੈਂ ਅੱਗੇ ਨਾ ਜਾਵਾਂ ਵਕਤ ਦੀ ਵੀ ਪਾਬੰਦੀ ਹੈ। ਔਰ ਜਿਹੜੀ ਉਹਨਾਂ ਦੀ ਇਹ ਕਲਾਸਿਕ ਨਜ਼ਮ ਹੈ 9 ਜੂਨ 1984 ਨੂੰ ਲਿਖੀ ਹੋਈ ਮੈਂ ਅੱਜ ਬਹੁਤੀ ਵਿਆਖਿਆ ਨਹੀਂ ਕਰਾਂਗਾ ਕਿਉਂਕਿ ਆਲਰੇਡੀ ਮੈਂ ਉਸ ਨੂੰ ਜਿਹੜਾ ਕਰਦਾ ਹੀ ਐਕਸਪਲੇਨ ਔਰ ਵਕਤ ਵੱਲ ਵੀ ਵੀਡੀਓ ਤੁਹਾਨੂੰ ਅਸੀਂ ਦਿਖਾਣਾ ਚਾਹੁੰਦੇ ਹਾਂ। ਔਰ ਇਹ ਨਜ਼ਮ ਹੈ ਓੜਕ ਮੁੱਕੇਗੀ ਇਹ ਰਾਤ, ਸੁਣ ਰਾਈਆ ਕਰਮਾਂ ਵਾਲਿਆ ਮੈਂ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ, ਮੇਰੀ ਸਾਵੀ ਕੁੱਖ ਜਨਮਾ ਚੁੱਕੀ ਜਿਹੜੀ ਗੁਰੂ ਸਿਆਣੇ ਵੀਰ, ਅੱਜ ਤਪਦੀ ਭੱਠੀ ਬਣ ਗਈ ਤੇ ਉਹਦੀ ਵੇਖ ਅਸੀਰ, ਅੱਜ ਤਪਦੀ ਭੱਠੀ ਬਣ ਗਈ ਮੇਰੀ ਸਾਵੀ ਕੁੱਖ ਅਖੀਰ, ਵਿੱਚ ਫੁੱਲਾਂ ਵਾਂਗੂ ਖਿੜ ਪਏ ਮੇਰੇ ਸ਼ੇਰ ਜਵਾਨ ਤੇ ਪੀਰ, ਅੱਜ ਤਪਦੀ ਭੱਠੀ ਬਣ ਗਈ ਮੇਰੀ ਮਹਿਕਾਂ ਵੰਡਦੀ ਕੁੱਖ, ਅੱਜ ਮੇਰੇ ਥਣਾ ਚੋਂ ਚੁੰਘਦੇ ਮੇਰੇ ਬੱਚੇ ਲਹੂ ਤੇ ਦੁੱਖ, ਅੱਜ ਤਪਦੀ ਭੱਠੀ ਬਣ ਗਈ ਮੇਰੀ ਸੱਤ ਸਮੁੰਦਰ ਅੱਖ, ਅੱਜ ਝੱਲੀ ਜਾਏ ਨਾ ਜੱਗ ਤੋਂ ਮੇਰੇ ਸ਼ਹੀਦਾਂ ਵਾਲੀ ਦਖ, ਅੱਜ ਤਪਦੀ ਭੱਠੀ ਬਣ ਗਈ ਮੇਰੀ ਚੂੜੇ ਵਾਲੀ ਬਾਂਹ, ਅਜੇ ਵਿੱਚ ਸ਼ਹੀਦੀ ਝੰਡਿਆਂ ਹੈ ਮੇਰਾ ਝੰਡਾ ਤਾਂ, ਅੱਜ ਤਪਦੀ ਭੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ, ਅੱਜ ਵੈਰੀਆਂ ਕੱਢ ਵਿਖਾਲਿਆ ਹਾਏ 5 ਸਦੀਆਂ ਦਾ ਵੈਰ। ਇਹ ਹੈ ਹਿਸਟਰੀ ਇੱਕ ਜੁਮਲੇ 'ਚ ਕਿ ਇੱਕ ਲਾਈਨ ਦੇ ਵਿੱਚ 5 ਸਦੀਆਂ ਦਾ ਵੈਰ ਕਿ ਬ੍ਰਾਹਮਣਵਾਦੀਆਂ ਦਾ ਇਹ ਹਮਲਾ 5 ਸਦੀਆਂ ਤੋਂ ਸਿੱਖੀ ਉਹਨਾਂ ਨੂੰ ਜਿਹੜੀ ਆ ਉਹ ਚੁੱਭ ਰਹੀ ਸੀ ਲੇਕਿਨ ਪਹਿਲੀ ਵਾਰ ਉਹਨਾਂ ਕੋਲ ਪੋਲੀਟੀਕਲ ਪਾਵਰ 1947 ਚ ਆਈ। ਸੋ ਉਹਨਾਂ ਕਿਹਾ ਵੀ ਅੱਜ ਵੈਰੀਆਂ ਕੱਢ ਵਿਖਾਲਿਆ ਹਾਏ 5 ਸਦੀਆਂ ਦਾ ਵੈਰ, ਅੱਜ ਤਪਦੀ ਭੱਠੀ ਬਣ ਗਈ ਮੇਰੀ ਦੁੱਧਾਂ ਵੰਡਦੀ ਛਾਤ, ਮੈਂ ਆਪਣੇ ਹੀ ਰਤ ਵਿੱਚ ਡੁੱਬ ਗਈ ਪੁੱਤਰ ਬਾਹਰ ਨਾ ਮਾਰੀ ਝਾਤ, ਅੱਜ ਤਪਦੀ ਭੱਠੀ ਬਣ ਗਿਆ ਮੇਰਾ ਮੱਖਣ ਜਿਹਾ ਸਰੀਰ, ਮੈਂ ਕੁੱਖ ਸੜੀ ਵਿੱਚ ਸੜ ਮਰੇ ਮੇਰੇ ਰਾਂਝਾ ਮੇਰੀ ਹੀਰ, ਅੱਜ ਤਪਦੀ ਭੱਠੀ ਬਣ ਗਿਆ ਮੇਰਾ ਡਲਕਾਂ ਮਾਰਦਾ ਰੰਗ, ਮੈਂ ਮਰ ਜਾਣੀ ਵਿੱਚ ਜੜ ਗਿਆ ਅੱਜ ਮੇਰਾ ਇੱਕ ਇੱਕ ਅੰਗ, ਅੱਜ ਤਪਦੀ ਭੱਠੀ ਬਣ ਗਈ ਮੇਰੇ ਵਿਹੜੇ ਦੀ ਹਰ ਇੱਟ, ਜਿੱਥੇ ਦੁਨੀਆ ਮੱਥਾ ਟੇਕਦੀ ਉਹ ਬੂਟਾਂ ਛੱਡੀ ਪਿੱਠ, ਮੇਰੇ ਬੁਰਜ ਮੁਨਾਰੇ ਢਾਹ ਦਿੱਤਾ ਤਖਤ ਅਕਾਲ, ਮੇਰੇ ਬੁਰਜ ਮੁਨਾਰੇ ਢਾਹ ਦਿੱਤਾ ਤਖਤ ਅਕਾਲ, ਮੇਰਾ ਸੋਨੇ ਰੰਗਾ ਰੰਗ ਅੱਜ ਮੇਰੇ ਲਹੂ ਨਾਲ ਲਾਲੋ ਲਾਲ, ਮੇਰੇ ਖੁੱਥੀਆਂ ਟੈਂਕਾਂ ਮੀਡੀਆਂ ਮੇਰੀ ਲੂਹੀ ਬੰਬਾਂ ਗੁੱਤ, ਮੇਰੇ ਕੁੱਛੜ ਅੰਨੀਆਂ ਗੋਲੀਆਂ ਭੰਨ ਸੁੱਟੇ ਮੇਰੇ ਪੁੱਤ, ਮੇਰਾ ਸਾਲੂ ਰਾਤ ਸੁਹਾਗ ਦਾ ਹੋਇਆ ਏਦਾਂ ਲੀਰੋ ਲੀਰ, ਜਿਵੇਂ ਕਿਰਚੀ ਕਿਰਚੀ ਹੋ ਗਈ ਮੇਰੀ ਸ਼ੀਸ਼ੇ ਦੀ ਤਸਵੀਰ, ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ ਵੀ ਜਿਹੜੀ 4 ਲਾਈਨ ਹੈ ਜਿਨ੍ਹਾਂ ਦੀ ਟ੍ਰਿਬਿਊਟ ਹੈ ਕੋਈ ਮੈਚ ਨਹੀਂ ਇਹਦਾ, ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ, ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰਤਾ ਨਾ ਮੈਲ, ਪਰ ਕੋਈ ਨਾ ਉਹਨੂੰ ਬੋੜਿਆ
ਉਹਨੂੰ ਵੈਰੀਆਂ ਮਾਰਿਆ ਘੇਰ, ਉਂਝ ਡੱਕੇ ਰਹਿ ਗਏ ਘਰਾਂ ਵਿੱਚ ਮੇਰੇ ਲੱਖਾਂ ਪੁੱਤਰ ਸ਼ੇਰ। ਸੁਣ ਰਾਈਆ ਕਰਮਾਂ ਵਾਲਿਆ ਇਸ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ, ਮੇਰੇ ਦਿਨ ਨੂੰ ਖਾ ਗਈ ਰਾਤ। ਮੇਰੇ ਲੂ ਲੂ ਚੋਂ ਪਈ ਵਗਦੀ, ਭਾਵੇਂ ਲਹੂ ਦੀ ਇੱਕ ਇੱਕ ਨਹਿਰ, ਮੈਂ ਅਜੇ ਜਿਉਂਦੀ ਜਾਗਦੀ, ਮੈਂ ਝੱਲ ਗਈ ਸਾਰਾ ਕਹਿਰ। ਮੈਂ ਮਰ ਨਹੀਂ ਸਕਦੀ ਕਦੇ ਵੀ, ਭਾਵੇਂ ਵੱਢਣ ਅੱਠੇ ਪੈਰ, ਭਾਵੇਂ ਦੇਣ ਤਸੀਹੇ ਰੱਜ ਕੇ, ਭਾਵੇਂ ਰੱਜ ਪਿਆਵਣ ਜ਼ਹਿਰ। ਮੇਰੇ ਪੁੱਤਰ ਸਾਗਰ ਜ਼ੋਰ ਦਾ, ਹਰ ਬਾਂਹ ਇੱਕ ਇੱਕ ਲਹਿਰ। ਮੇਰੇ ਪੁੱਤਰ ਪਿੰਡੋ ਪਿੰਡ ਨੇ, ਮੇਰੇ ਪੁੱਤਰ ਸ਼ਹਿਰੋ ਸ਼ਹਿਰ। ਮੇਰੀ ਉਮਰ ਕਿਤਾਬ ਦਾ ਵੇਖ ਲੈ, ਤੂੰ ਹਰ ਇੱਕ ਵਰਕਾ ਪੜ੍ਹ, ਜਦੋਂ ਭਾਰੀ ਬਣੀ ਹੈ ਮਾਂ ਤੇ ਮੇਰੇ ਪੁੱਤਰ ਆਏ ਝੜ। ਇਹ ਪੰਜਾਬ ਦੀ ਤਾਰੀਖ ਦੀ ਗੱਲ ਹੈ, ਅਣਖ ਦੀ ਗੱਲ ਹੈ ਕਿ ਖੋਲ ਲੈ ਬੀਤੇ ਦਾ ਇਤਿਹਾਸ ਔਰ ਦੇਖ ਅਸੀਂ ਕਦੇ ਲੰਮੇ ਪਿਆ ਜ਼ੁਲਮ ਨਹੀਂ ਸਹਾਰਿਆ। ਮੇਰੀ ਉਮਰ ਕਿਤਾਬ ਦਾ ਵੇਖ ਲੈ, ਤਾਂ ਤੂੰ ਹਰ ਇੱਕ ਵਰਕਾ ਪੜ੍ਹ, ਜਦੋਂ ਭਾਰੀ ਬਣੀ ਹੈ ਮਾਂ ਤੇ ਮੇਰੇ ਪੁੱਤਰ ਆਏ ਝੜ। ਪੜ੍ਹ ਕਿੰਨੀ ਵਾਰੀ ਮਾਂ ਤੋਂ ਉਹਨਾਂ ਵਾਰੀ ਆਪਣੀ ਜਾਨ, ਪੜ੍ਹ ਕਿਸ ਦਿਨ ਆਪਣੀ ਮਾਂ ਦਾ ਉਹਨਾਂ ਨਹੀਂ ਸੀ ਰੱਖਿਆ ਮਾਣ। ਸੁਣ ਰਾਈਆ ਰਾਹੇ ਜਾਂਦਿਆ, ਸੁਣ ਰਾਈਆ ਰਾਹੇ ਜਾਂਦਿਆ, ਤੂੰ ਲਿਖ ਰੱਖੀ ਇਹ ਬਾਤ, ਮੇਰਾ ਡੁੱਬਿਆ ਸੂਰਜ ਚੜ੍ਹੇਗਾ, ਓੜਕ ਮੁੱਕੇਗੀ ਇਹ ਰਾਤ। ਇਹ ਹੈ ਹੋਪ ਦੇ ਉੱਤੇ ਐਂਡ, ਕਿ ਐਂਡ ਨਹੀਂ ਹੋਇਆ। ਠੀਕ ਹੈ, ਜ਼ਾਲਮ ਨੇ ਜ਼ੁਲਮ 'ਚ ਕੋਈ ਅਖੀਰ ਨਹੀਂ ਕੀਤੀ। ਸੁਣ ਰਾਈਆ ਰਾਹੇ ਜਾਂਦਿਆਂ, ਤੂੰ ਲਿਖ ਰੱਖੀ ਇਹ ਬਾਤ ਕਿ ਭਾਈ ਇਹ ਬੇਸ਼ੱਕ ਮੁਸਾਫਰ ਨੂੰ ਹੈ, ਔਰ ਕਿਸੇ ਨੇ ਸਾਨੂੰ ਕਿਹਾ ਸੀ ਕਿ ਵਕਤ ਟਾਈਮ ਨੂੰ ਐਡਰੈਸ ਕੀਤਾ ਹੈ ਕਿ ਵਕਤ ਇਹ ਸੁਣ ਲੈ ਕਿ ਤੂੰ ਰਾਈਆ ਰਾਹੇ ਜਾਂਦਿਆਂ, ਤੂੰ ਜਾਂਦਿਆ ਤੂੰ ਲਿਖ ਰੱਖੀ ਇਹ ਬਾਤ, ਮੇਰਾ ਡੁੱਬਿਆ ਸੂਰਜ ਚੜ੍ਹੇਗਾ, ਓੜਕ ਮੁੱਕੇਗੀ ਇਹ ਰਾਤ। ਮੈਂ ਵਕਤ ਹੋਰ ਨਾ ਲਵਾਂ, ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜਿਹੜੀ ਖੋਜ ਵੈਬਸਾਈਟ ਦੀ ਵੀਡੀਓ ਹੈ ਉਸ ਨੂੰ ਚਲਾ ਦੇਣ, ਔਰ ਕ੍ਰੈਡਿਟ ਭੈਣ ਜੀ ਗਿਆਨੀ ਦਾ ਹੈ, ਔਰ ਉਹਨੂੰ ਸਬਸਕ੍ਰਾਈਬ ਵੀ ਕਰਨ ਸਾਡੇ viewers। ਜੀ ਰਾਜ ਸਾਹਿਬ। अस्सलाम वालेकुम, आदाब, सत श्री अकाल। ओने फट मेरे जुस्से ते जिन्ने तेरे वाल नहीं माए, मैं दरियावां दा हानी सां, तरने पै गए खाल नहीं माए। अफजल आसन लो आसी पर खा गया दर्द जंगाल नहीं माए। अजय बहुत सारे शेरां अखरां ते ख्यालां दे खालिक, शायर, वड्डे कहानीकार ते नावलिस्ट अफजल आसन रंधावा बारे असी अज गलबात करांगे। सन 1937 ਦੇ ਇਲੈਕਸ਼ਨਸ ਮਗਰੋਂ ਪੰਜਾਬ ਵਿੱਚ ਯੂਨੀਅਨਿਸਟ ਪਾਰਟੀ ਦੇ ਲੀਡਰ ਸਿਕੰਦਰ ਹਯਾਤ ਖਾਨ ਸਰਕਾਰ ਚਲਾ ਰਹੀ ਸੀ। ਉਦੋਂ ਅੰਮ੍ਰਿਤਸਰ ਦੇ ਇੱਕ ਇਲਾਕੇ ਹੁਸੈਨਪੁਰਾ 'ਚ ਇੱਕ ਬੱਚੇ ਨੇ ਜਨਮ ਲਿਆ। ਉਹਦਾ ਨਾਮ ਮੁਹੰਮਦ ਅਫਜ਼ਲ ਰੱਖਿਆ ਗਿਆ, ਪਰ ਦੁਨੀਆ ਅੱਜ ਉਹਨੂੰ ਅਫਜ਼ਲ ਆਸਨ ਰੰਧਾਵਾ ਦੇ ਨਾਮ ਨਾਲ ਜਾਣਦੀ ਹੈ। ਥੋੜੇ ਚਿਰ ਮਗਰੋਂ ਰੰਧਾਵਾ ਜੀ ਦਾ ਖਾਨਦਾਨ ਅੰਮ੍ਰਿਤਸਰ ਤੋਂ ਆਪਣੇ ਜੱਦੀ ਪਿੰਡ ਕਿਆਮਪੁਰ ਸਿਆਲਕੋਟ ਦੇ ਨੇੜੇ ਆ ਕੇ ਆਬਾਦ ਹੋ ਗਿਆ। ਕਿਆਮਪੁਰ ਤੇ ਅੰਮ੍ਰਿਤਸਰ ਨੇ ਆਉਣ ਵਾਲੀ ਸਾਰੀ ਹਯਾਤੀ ਰੰਧਾਵਾ ਤੇ ਦਿਲ ਤੇ ਦਿਮਾਗ ਉੱਪਰ ਬੜੇ ਅਸਰਾਤ ਛੱਡੇ। ਰੰਧਾਵਾ ਜੀ ਬਾਰੇ ਗੱਲਬਾਤ ਅਗਾਂਹ ਟੋਰਨ ਤੋਂ ਪਹਿਲੇ ਇੱਥੇ ਇੱਕ ਛੋਟੀ ਜਿਹੀ ਅਰਜ਼ੀ ਹੈ। ਜੇ ਹਜੇ ਤੱਕ ਤੁਸੀਂ ਮੇਰਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਇਹਨੂੰ ਸਬਸਕ੍ਰਾਈਬ ਕਰ ਲਓ ਤੇ ਅੱਗੇ ਵੀ ਸ਼ੇਅਰ ਕਰੋ। ਚੈਨਲ ਦਾ ਨਾਮ ਹੈ ਖੋਜੋ। ਅਫਜ਼ਲ ਆਸਨ ਰੰਧਾਵਾ ਨੇ ਜਦੋਂ ਹੋਸ਼ ਸੰਭਾਲਿਆ ਤੇ ਉਦੋਂ ਪੰਜਾਬ ਦੀ ਵੰਡ ਹੋ ਰਹੀ ਸੀ। ਇਸ ਪੰਜਾਬ ਦੀ ਵੰਡ ਨੇ ਅਫਜ਼ਲ ਆਸਨ ਰੰਧਾਵਾ ਦੇ ਦਿਲ ਤੇ ਦਿਮਾਗ ਉੱਪਰ ਆਉਣ ਵਾਲੀ ਸਾਰੀ ਹਯਾਤੀ ਬੜੇ ਮਾੜੇ ਅਸਰਾਤ ਛੱਡੇ। ਆਪਣੇ ਅੰਦਰੋਂ ਅੰਦਰੀ ਪਲਦੇ ਇਸ ਦੁੱਖ ਨੂੰ ਰੰਧਾਵਾ ਜੀ ਨੇ ਕਲਮ ਦੇ ਰਾਹੀਂ ਆਮ ਲੋਕਾਈ ਤੱਕ ਪਹੁੰਚਾਉਣ ਦਾ ਯਤਨ ਕੀਤਾ। 1950 ਵਿੱਚ ਰੰਧਾਵਾ ਜੀ ਨੇ ਬਾਕਾਇਦਾ ਲਿਖਣਾ ਸ਼ੁਰੂ ਕਰ ਦਿੱਤਾ। ਉਸ ਵੇਲੇ ਸਾਰੇ ਪੰਜਾਬੀ ਉਰਦੂ ਨੂੰ ਗਲਵਕੜੀ ਪਾ ਕੇ ਆਪਣੀ ਮਾਂ ਬੋਲੀ ਨੂੰ ਭੁੱਲਦੇ ਜਾ ਰਹੇ ਸੀ। ਰੰਧਾਵਾ ਜੀ ਨੇ ਵੀ ਥੋੜਾ ਚਿਰ ਉਰਦੂ 'ਚ ਲਿਖਿਆ, ਪਰ ਜਲਦੀ ਪੰਜਾਬੀ ਵੱਲ ਪਰਤ ਆਏ। ਦੀਵਾ ਤੇ ਦਰਿਆ ਉਹਨਾਂ ਦਾ ਪਹਿਲਾ ਨਾਵਲ ਸੀ ਜੋ 1961 ਵਿੱਚ ਸਾਹਮਣੇ ਆਇਆ।
ਇਸ ਨਾਵਲ ਨੇ ਆਪਣੇ ਖਾਲਕ ਨੂੰ ਕਬੂਲੀਅਤ ਦੇ ਉੱਚੇ ਮੁਕਾਮ ਤੇ ਪਹੁੰਚਾ ਦਿੱਤਾ। ਇੰਟਰਸਟਿੰਗ ਗੱਲ ਇਹ ਹੈ ਕਿ ਇਹ ਨਾਵਲ ਸਿਰਫ 20 ਦਿਨਾਂ 'ਚ ਲਿਖਿਆ ਗਿਆ ਸੀ। ਇਸ ਨਾਵਲ ਦੀ ਇੱਕ ਖਾਸ ਗੱਲ ਇਹ ਹੈ ਕਿ ਇਸ ਨਾਵਲ ਵਿੱਚ ਮਿਰਜ਼ਾ ਸਾਹਿਬਾਂ ਦੇ ਕਿਰਦਾਰ ਨੂੰ ਇੱਕ ਨਵੇਂ ਪਰਸਪੈਕਟਿਵ ਨਾਲ ਪੇਸ਼ ਕੀਤਾ ਗਿਆ ਹੈ। ਜਿਸ ਤਰ੍ਹਾਂ ਸ਼ਿਵ ਕੁਮਾਰ ਬਟਾਲਵੀ ਨੇ ਪੂਰਨ ਭਗਤ ਦੀ ਦਾਸਤਾਨ ਨੂੰ ਨਵੇਂ ਸਿਰੇ ਲੂਣਾ ਦੇ ਉਨਵਾਨ ਨਾਲ ਲਿਖਿਆ ਤੇ ਪੜ੍ਹਨ ਲਿਖਣ ਵਾਲਿਆਂ ਨੂੰ ਦੱਸਿਆ ਕਿ ਲੂਣਾ ਨੇ ਉਹ ਕਿਰਦਾਰ ਕਿਉਂ ਨਿਭਾਇਆ ਸੀ ਜੋ ਪੂਰਨ ਭਗਤ ਦੀ ਦਾਸਤਾਨ ਵਿੱਚ ਪੇਸ਼ ਕੀਤਾ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਰੰਧਾਵਾ ਜੀ ਨੇ ਇਸ ਨਾਵਲ ਵਿੱਚ ਮਿਰਜ਼ਾ ਸਾਹਿਬਾਂ ਦੇ ਕਿਰਦਾਰ ਨੂੰ ਇੱਕ ਨਵੇਂ ਸਿਰੇ ਨਾਲ ਰੀਕ੍ਰੀਏਟ ਕੀਤਾ ਹੈ। ਸੋ ਹਜੇ ਤੱਕ ਅਗਰ ਤੁਸੀਂ ਇਹ ਨਾਵਲ ਦੀਵਾ ਤੇ ਦਰਿਆ ਨਹੀਂ ਪੜ੍ਹਿਆ ਤੇ ਮਸਟ ਪੜ੍ਹੋ। ਅਫਜ਼ਲ ਅਸਰ ਰੰਧਾਵਾ ਦਾ ਦੂਜਾ ਨਾਵਲ ਦੁਆਬਾ ਹੈ ਜੋ ਕਿ ਕਯਾਮਪੁਰ ਦੀ ਕਹਾਣੀ ਲੱਗਦੀ ਹੈ। ਰੰਧਾਵਾ ਜੀ ਦੀਆਂ ਲਿਖਤਾਂ ਪੰਜਾਬ ਦੇ ਉਹਨਾਂ ਕਿਰਦਾਰਾਂ ਦੇ ਗਿਰਦ ਘੁੰਮਦੀਆਂ ਨੇ ਜੋ ਸਮਾਜ ਜਾਂ ਕਲਚਰ ਬਣਾਉਂਦੇ ਨੇ ਜਾਂ ਜੋ ਸਿੱਧੇ ਕਿਸੇ ਵੀ ਸਮਾਜੀ ਜਾਂ ਕਲਚਰਲ ਤਬਦੀਲੀ ਦਾ ਨਿਸ਼ਾਨਾ ਵੀ ਬਣਦੇ ਨੇ। ਸੂਰਜ ਗ੍ਰਹਿਣ ਉਹਨਾਂ ਦੀ ਦੋ ਮੁਹੱਬਤ ਕਰਨ ਵਾਲਿਆਂ ਦੇ ਖੱਤਾਂ ਰਾਹੀਂ ਮੁਕਾਲਮੇ ਦੀ ਇੱਕ ਵੱਖਰੀ ਦਾਸਤਾਨ ਹੈ। ਪੰਧ ਉਹਨਾਂ ਦਾ ਆਖਰੀ ਨਾਵਲ ਸੀ। ਇਸੇ ਤਰ੍ਹਾਂ ਕੁਝ ਸ਼ੇਰੀ ਕਲੈਕਸ਼ਨਸ ਜਾਂ ਕਹਾਣੀਆਂ ਵੀ ਹਨ ਜਿਨ੍ਹਾਂ ਨੂੰ ਹਯਾਤੀ ਵਿੱਚ ਇੱਕ ਵਾਰੀ ਤੇ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ, ਜਿਵੇਂ ਕਿ ਪਿਆਲੀ ਚ ਆਸਮਾਨ, ਰਨ ਤਲਵਾਰ ਤੇ ਕੋੜਾ, ਛੇਵਾਂ ਦਰਿਆ, ਮੁੰਨਾ ਕੋ ਲੋਰ, ਸ਼ੀਸ਼ਾ ਇੱਕ ਤੇ ਲਸ਼ਕਾਰੇ ਦੋ। ਇਹਨਾਂ ਸਾਰੀਆਂ ਰਚਨਾਵਾਂ ਤੋਂ ਵੱਖ ਅਫਜ਼ਲ ਅਸਰ ਰੰਧਾਵਾ ਜੀ ਨੇ ਗੈਬਰੀਅਲ ਗਾਰਸੀਆ ਮਾਰਕੀਜ਼ ਦੇ ਨਾਵਲ ਕ੍ਰੋਨਿਕਲ ਆਫ ਅ ਡੈਥ ਫੋਰਟੋਲਡ ਨੂੰ ਪੰਜਾਬੀ ਵਿੱਚ ਪਹਿਲਾਂ ਦੱਸ ਦਿੱਤੀ ਗਈ ਮੌਤ ਦਾ ਰੋਜ਼ਨਾਮਚਾ ਇਹਦੇ ਸਰਨਾਮੇ ਹੇਠ ਤਰਜਮਾ ਵੀ ਕੀਤਾ ਹੈ। ਫੈਜ਼ ਅਹਿਮਦ ਫੈਜ਼ ਅਫਜ਼ਲ ਅਸਰ ਰੰਧਾਵਾ ਜੀ ਨੂੰ ਬੜਾ ਵੱਡਾ ਲਿਖਾਰੀ ਮੰਨਦੇ ਸੀ। ਉਹ ਰੰਧਾਵਾ ਜੀ ਨੂੰ ਮਜ਼ਲੂਮਾਂ ਦਾ ਬੜਾ ਵੱਡਾ ਦਰਦੀ ਤੇ ਹਾਮੀ ਕਹਿੰਦੇ ਸੀ ਤੇ ਇਸੇ ਤਰ੍ਹਾਂ ਜ਼ਾਲਮਾਂ ਦਾ ਬੜਾ ਬੇਬਾਕ ਮੁਖਾਲਫ। ਇੱਕ ਬੜੀ ਇੰਟਰਸਟਿੰਗ ਹੋਰ ਗੱਲ ਤੁਹਾਡੇ ਨਾਲ ਸ਼ੇਅਰ ਕਰਦੀ ਚਲਾਂ। ਪਾਕਿਸਤਾਨ ਦੇ ਬੜੇ ਵੱਡੇ ਪੋਲੀਟੀਸ਼ੀਅਨ, ਕਾਨੂੰਨਦਾਨ ਤੇ ਲਿਖਾਰੀ ਐਤਜ਼ਾਜ਼ ਅਹਿਸਨ ਨੇ ਆਪਣੀ ਕਿਤਾਬ ਦੀ ਇੰਡਸ ਸਾਗਾ ਐਂਡ ਦੀ ਮੇਕਿੰਗ ਆਫ ਪਾਕਿਸਤਾਨ ਵਿੱਚ ਇੰਡਸ ਵੈਲੀ ਦੇ ਮਰਦ ਨੂੰ ਰੰਧਾਵਾ ਜੀ ਦੇ ਇਸ ਸ਼ੇਰ ਨਾਲ ਡਿਫਾਈਨ ਕੀਤਾ ਹੈ। ਮੈਂ ਦਰਿਆਵਾਂ ਦਾ ਹਾਣੀ ਸਾਂ, ਤਰਨੇ ਪੈ ਗਏ ਖਾਲ ਨਹੀਂ ਮਾਏ। ਇਸੇ ਤਰ੍ਹਾਂ ਰੰਧਾਵਾ ਜੀ ਨੇ ਕਾਲੇ ਅਫਰੀਕਨ ਲੋਕਾਂ ਅਨਟੱਚੇਬਲਸ ਦੀਆਂ ਨਜ਼ਮਾਂ ਨੂੰ ਕਾਲਾ ਪੈਂਡਾ ਦੇ ਸਰਨਾਮੇ ਨਾਲ ਵੀ ਲਿਖਿਆ ਹੈ। ਉਹਨਾਂ ਦਾ ਆਦਮਜੀ ਐਵਾਰਡ, ਇੰਟਰਨੈਸ਼ਨਲ ਸ਼੍ਰੋਮਣੀ ਸਾਹਿਤਕਾਰ ਐਵਾਰਡ, ਮਸੂਦ ਖੱਦਰਪੋਸ਼ ਐਵਾਰਡ, ਪਾਕਿਸਤਾਨ ਅਕਾਦਮੀ ਆਫ ਲੈਟਰ ਐਵਾਰਡਸ ਨਾਲ ਸਨਮਾਨ ਕੀਤਾ ਗਿਆ। ਪਰ ਜੋ ਇੱਕ ਸੁੱਚੇ ਤੇ ਵੱਡੇ ਲਿਖਾਰੀ ਦਾ ਆਦਰ ਹੁੰਦਾ ਹੈ ਉਹਦੀ ਘਾਟ ਅੱਜ ਵੀ ਫੀਲ ਹੁੰਦੀ ਹੈ। ਜਿਵੇਂ ਕਿ ਮੈਂ ਆਪਣੀ ਵੀਡੀਓ ਦੇ ਸ਼ੁਰੂ 'ਚ ਹੀ ਕਿਹਾ ਸੀ ਕਿ ਅਫਜ਼ਲ ਅਸਰ ਰੰਧਾਵਾ ਦੀ ਸ਼ਖਸੀਅਤ ਉੱਪਰ ਦੋ ਮਕਾਮਾਤ, ਦੋ ਸਥਾਨਾਂ ਦਾ ਬੜਾ ਅਸਰ ਸੀ। ਇੱਕ ਸੀ ਅਕਾਲ ਤਖਤ ਅੰਮ੍ਰਿਤਸਰ ਤੇ ਦੂਜਾ ਕਿਆਮਪੁਰ। ਜੇ ਤੁਸੀਂ ਰੰਧਾਵਾ ਜੀ ਦੀਆਂ ਲਿਖਤਾਂ, ਉਹਨਾਂ ਦੇ ਸਾਥ ਨੂੰ ਖੋਜੋ, ਪੜ੍ਹੋ, ਖੋਲੋ ਤੇ ਤੁਹਾਨੂੰ ਇੱਕ ਗੂੜੀ ਜੁੜਤ ਜ਼ਰੂਰ ਮਹਿਸੂਸ ਹੋਏਗੀ। ਰੰਧਾਵਾ ਹੋਰੀ ਆਪਣੀ ਜ਼ਿੰਦਗੀ 'ਚ ਕਹਿੰਦੇ ਸੀ ਕਿ ਪੰਜਾਬ ਮੇਰਾ ਸੈਂਟਰ ਆਫ ਯੂਨੀਵਰਸ ਹੈ। ਪੰਜਾਬ ਦੀ ਵੰਡ ਮੈਥੋਂ ਕਦੀ ਚੱਲੀ ਨਹੀਂ ਗਈ। ਉਹ ਆਪਣੀ ਐਪਿਕ ਪੋਇਮ ਛੇਕੜਲੀ ਚੀਕ ਨੂੰ ਪੰਜਾਬ ਦੀ ਚੀਕ ਦੱਸਦੇ ਹਨ। ਰੰਧਾਵਾ ਜੀ ਦੀਆਂ ਲਿਖਤਾਂ ਵਿੱਚ ਪੰਜਾਬ ਦੇ ਅਸਲ ਅੱਖਰ ਪੜ੍ਹਨ ਨੂੰ ਮਿਲਦੇ ਨੇ। ਉਹ ਬੜਾ ਗੂੜਾ ਤੇ ਸਾਦਾ ਲਿਖਦੇ ਸੀ। ਇੱਕ ਵਾਰੀ ਉਹਨਾਂ ਨੇ ਦੱਸਿਆ ਕਿ ਮੇਰੀ ਨਾਨੀ ਤੇ ਮੇਰੀ ਦਾਦੀ ਮੇਰੀਆਂ ਡਿਕਸ਼ਨਰੀਜ਼ ਨੇ। ਇੱਕ ਕੋਲੋਂ ਮੈਂ ਪੰਜਾਬ ਦੇ ਸੁੱਚੇ ਅੱਖਰ ਸਿੱਖੇ ਨੇ ਤੇ ਦੂਜੀ ਕੋਲੋਂ ਪੰਜਾਬ ਦੇ ਅਖਾਣ। ਅਫਜ਼ਲ ਅਸਰ ਰੰਧਾਵਾ ਬਾਬਾ ਗੁਰੂ ਨਾਨਕ ਜੀ ਨਾਲ ਬੜੀ ਮੁਹੱਬਤ ਤੇ ਅਕੀਦਤ ਰੱਖਦੇ ਸੀ। ਉਹਦੀ ਇੱਕ ਵਜ੍ਹਾ ਸ਼ਾਇਦ ਇਹ ਵੀ ਸੀ ਕਿ ਜਦੋਂ ਬਾਬਾ ਗੁਰੂ ਨਾਨਕ ਜੀ ਨੇ ਕਰਤਾਰਪੁਰ ਆ ਕੇ ਡੇਰਾ ਲਾਇਆ, ਉਦੋਂ ਰੰਧਾਵਾ ਜੀ ਦੀ 6ਵੀਂ 7ਵੀਂ ਪੀੜ੍ਹੀ ਨੇ ਬਾਬਾ ਗੁਰੂ ਨਾਨਕ ਜੀ ਨੂੰ ਭੋਏ ਪੇਸ਼ ਕੀਤੀ। ਰੰਧਾਵਾ ਜੀ ਆਪਣੇ ਬਜ਼ੁਰਗਾਂ ਦੇ ਇਸ ਕੰਮ ਤੇ ਹਮੇਸ਼ ਫਖਰ ਕਰਦੇ ਸੀ। ਇਸ ਲਈ ਉਹ ਦਰਬਾਰ ਸਾਹਿਬ ਕਰਤਾਰਪੁਰ ਨਾਲ ਬੜੀ ਮੁਹੱਬਤ ਰੱਖਦੇ ਸੀ। ਰੰਧਾਵਾ ਜੀ ਜੰਮੇ ਅੰਮ੍ਰਿਤਸਰ ਸੀ, ਇਸ ਲਈ ਪੰਜਾਬ ਦੇ ਇੱਕ ਰੂਹਾਨੀ ਮਰਕਜ਼ ਵਜੋਂ ਅਕਾਲ ਤਖਤ ਨੂੰ ਬੜੀ ਮਾਨਤਾ ਦਿੰਦੇ ਸੀ। ਜਦੋਂ 1984 ਵਿੱਚ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਤੇ ਅਕਾਲ ਤਖਤ ਨੂੰ ਢਾਇਆ ਗਿਆ, ਰੰਧਾਵਾ ਜੀ ਪਾਕਿਸਤਾਨ ਵਿੱਚ ਰਹਿੰਦੇ ਹੋਏ ਰੋ ਪਏ। ਇਹ ਗੱਲ ਉਹ ਅਕਸਰ ਆਪਣੇ ਇੰਟਰਵਿਊ ਵਿੱਚ ਵੀ ਦੱਸਦੇ ਸੀ। ਆਪਣੇ ਇਹਨਾਂ ਦੁਖੀ ਜਜ਼ਬਾਤਾਂ ਦਾ ਇਜ਼ਹਾਰ ਉਹਨਾਂ 9 ਜੂਨ 1984 ਨੂੰ ਆਪਣੀ ਇੱਕ ਦਿਲ ਨੂੰ ਫੜ ਲੈਣ ਵਾਲੀ ਨਜ਼ਮ ਲਿਖ ਕੇ ਕੀਤਾ। ਨਜ਼ਮ ਦਾ ਸਰਨਾਮਾ ਹੈ ਨਵਾਂ ਘੱਲੂਘਾਰਾ। ਪੰਜਾਬ ਦੇ ਲਹੂ ਵਿੱਚ ਨਹਾਣ ਦੀ ਕਹਾਣੀ, ਪੰਜਾਬ ਦੇ ਤਖਤ ਨੂੰ ਢਾਉਣ ਦੀ ਕਹਾਣੀ ਇਸ ਨਜ਼ਮ ਵਿੱਚ ਪੇਸ਼ ਕੀਤੀ ਗਈ ਹੈ। ਸੋ ਅਗਰ ਤੁਹਾਨੂੰ ਟਾਈਮ ਮਿਲੇ ਤੇ ਇਹ ਨਜ਼ਮ ਜ਼ਰੂਰ ਪੜ੍ਹਨਾ ਤੇ ਸੁਣਨਾ। ਅਫਜ਼ਲ ਅਸਰ ਰੰਧਾਵਾ ਜੀ ਸਾਰੀ ਹਯਾਤੀ ਪੰਜਾਬੀ ਦੇ ਪ੍ਰਚਾਰਕ ਰਹੇ, ਪਰ ਉਹ ਕਹਿੰਦੇ ਸੀ ਕਿ ਜਿਹੜੀ ਜ਼ਬਾਨ ਨਾਲ ਬੰਦੇ ਦੀ ਰੋਜ਼ੀ ਰੋਟੀ ਨਾ ਜੁੜੀ ਹੋਵੇ ਉਹ ਪਿਛੋਕੜ ਰਹਿ ਜਾਂਦੀ ਹੈ।
ਰੰਧਾਵਾ ਜੀ ਸ਼ੁਰੂ ਉਮਰੇ ਕੁਝ ਅਰਸਾ ਨੌਕਰੀ ਕੀਤੀ, ਪਰ ਜਲਦੀ ਵਕਾਲਤ ਵੱਲ ਆ ਗਏ। ਉਹ ਇੱਕ ਪ੍ਰੋਗਰੈਸਿਵ ਇਨਸਾਨ ਸੀ। ਉਹ ਹਮੇਸ਼ ਹਿਊਮਨ ਰਾਈਟਸ ਲਈ ਆਵਾਜ਼ ਚੱਕਦੇ ਸੀ। ਉਹਨਾਂ ਦੀ ਵਿਚਾਰਧਾਰਾ ਇਨਸਾਨ ਦੋਸਤੀ ਸੀ। 1972 ਵਿੱਚ ਜਦੋਂ ਪਾਕਿਸਤਾਨ ਦਾ ਕਨਸਟੀਟਿਊਸ਼ਨ ਬਣ ਰਿਹਾ ਸੀ, ਉਹਦੇ ਪ੍ਰੋਸੈਸ ਦਾ ਵੀ ਰੰਧਾਵਾ ਜੀ ਹਿੱਸਾ ਸਨ। ਲੋਕੀ ਉਹਨਾਂ ਦੀ ਇਨਸਾਨ ਦੋਸਤੀ, ਸੱਚਾਈ ਤੇ ਖਰੇਪਨ ਦੀ ਵਜ੍ਹਾ ਤੋਂ ਬੜੀ ਇੱਜ਼ਤ ਕਰਦੇ ਸੀ। ਅਫਜ਼ਲ ਆਸਰ ਰੰਧਾਵਾ ਜੀ ਨੇ ਆਪਣੀ ਹਯਾਤੀ ਵਿੱਚ ਇੱਕ ਇਸ਼ਕ ਵੀ ਕੀਤਾ ਤੇ ਫਿਰ ਬੜੇ ਸੋਹਣੇ ਢੰਗ ਨਾਲ ਉਹਨੂੰ ਨਿਭਾਇਆ ਵੀ। ਉਹ ਇਸ਼ਕ ਮਹਿਬੂਬਾ ਤੋਂ ਬੀਵੀ ਬਣਿਆ ਤੇ ਫਿਰ ਸਾਰੀ ਹਯਾਤੀ ਨਾਲ ਰਿਹਾ। ਰੰਧਾਵਾ ਜੀ ਦੀ ਇਸ ਕਹਾਣੀ ਦਾ ਨਾਮ ਸੀ ਆਇਸ਼ਾ ਅਫਜ਼ਲ ਰੰਧਾਵਾ। ਉਹ ਬੜੀ ਪੜ੍ਹੀ ਲਿਖੀ ਖਾਤੂਨ ਸਨ। ਅਫਜ਼ਲ ਆਸਰ ਰੰਧਾਵਾ ਤੇ ਆਇਸ਼ਾ ਆਸਨ ਰੰਧਾਵਾ ਦੀਆਂ 3 ਧੀਆਂ ਤੇ 1 ਪੁੱਤਰ ਸੀ। ਪੁੱਤਰ ਦਾ ਨਾਮ ਖੁਰਮ ਸੀ, ਪਰ ਬੜੀ ਛੇਤੀ ਉਹ ਦੁਨੀਆ ਛੱਡ ਗਿਆ। ਇਹ ਉਹ ਦੁੱਖ ਸੀ ਜਿਸ ਨੇ ਦੋਵਾਂ ਨੂੰ ਹਿਲਾ ਕੇ ਰੱਖ ਦਿੱਤਾ। ਪੁੱਤਰ ਦੀ ਮੌਤ ਮਗਰੋਂ ਆਇਸ਼ਾ ਅਫਜ਼ਲ ਰੰਧਾਵਾ ਵੀ ਜਲਦੀ ਰੰਧਾਵਾ ਜੀ ਦਾ ਸਾਥ ਛੱਡ ਗਈਆਂ। ਫਿਰ ਅਕਲਾਪੇ ਦੇ ਦਿਨਾਂ ਵਿੱਚ ਅਫਜ਼ਲ ਆਸਨ ਰੰਧਾਵਾ ਫੈਸਲਾਬਾਦ ਦੇ ਬਾਰ ਰੂਮ ਦੀ ਇੱਕ ਖਾਸ ਕੁਰਸੀ ਤੇ ਚੁੱਪ ਬੈਠੇ ਹਯਾਤੀ ਦੀਆਂ ਧੁੱਪਾਂ ਛਾਵਾਂ ਦਾ ਹਿਸਾਬ ਕਰਦੇ ਰਹਿੰਦੇ ਸੀ। 6.5 ਫੁੱਟ ਉੱਚੇ ਰੰਧਾਵਾ ਨੂੰ ਹੁਣ ਉਮਰ ਤੇ ਦਰਦਾਂ ਦਾ ਜੰਗਾਲ ਲੱਗ ਗਿਆ ਸੀ, ਪਰ ਉਹ ਇੱਕ ਸ਼ਾਇਰ ਸੀ, ਕਹਾਣੀਕਾਰ ਸੀ, ਤਖਲੀਕਕਾਰ ਸੀ। ਸੋ ਅਖੀਰ ਉਮਰ ਤੱਕ ਉਹਨੇ ਹਿੰਮਤ ਨਹੀਂ ਛੱਡੀ ਤੇ ਆਪਣੀਆਂ ਰਚਨਾਵਾਂ ਨੂੰ ਫੇਸਬੁੱਕ ਤੇ ਅਪਲੋਡ ਕਰਦੇ ਰਹਿੰਦੇ ਸੀ। ਫਿਰ 2017 ਵਿੱਚ 80 ਸਾਲ ਦੀ ਉਮਰ ਵਿੱਚ ਪੰਜਾਬ ਦਾ ਇਹ ਅਣਖੀ ਕ੍ਰੀਏਟਰ ਆਪਣੀ ਮੁਹੱਬਤੀ ਮਿੱਟੀ ਵਿੱਚ ਦਫਨ ਹੋ ਗਿਆ। ਅੱਜ ਜਦੋਂ ਅਸੀਂ ਆਪਣੇ ਆਲੇ ਦੁਆਲੇ ਦੇਖਨੇ ਹਾਂ ਤੇ ਪੰਜਾਬੀ ਦੇ ਪ੍ਰਚਾਰ ਲਈ ਬੜੇ ਲੋਕੀ ਨਸਦੇ ਫਿਰਦੇ ਨਜ਼ਰ ਆਉਂਦੇ ਨੇ, ਪਰ ਉਹਨਾਂ ਦੇ ਅੰਦਰ ਬਾਹਰ ਫਰਕ ਹੁੰਦਾ ਹੈ। ਰੰਧਾਵਾ ਜਿਹੇ ਲੋਕ ਅੰਦਰੋਂ ਬਾਹਰੋਂ ਇੱਕ ਸਨ, ਕਿਉਂ ਜੋ ਕਿਸੇ ਵਕਤੀ ਫਾਇਦੇ ਲਈ ਕਿਸੇ ਚੀਜ਼ ਦਾ ਝੰਡਾ ਨਹੀਂ ਸੀ ਚੱਕਦੇ। ਰੰਧਾਵਾ ਜਿਹੇ ਲੋਕ ਧਰਤੀ ਤੋਂ ਉੱਗੇ ਹੋਏ ਉਹ ਰੁੱਖ ਸਨ, ਜਿਨ੍ਹਾਂ ਧੁੱਪ ਸਾਰ ਕੇ ਸਿਰਫ ਛਾਂ ਦਿੱਤੀ ਹੈ। ਮੇਰੀ ਉਮਰ ਜੇ ਪੁੱਛੇ ਕੋਈ 1 ਕਰੋੜ ਵਰਾ ਬਣਦੀ ਹੈ। ਅਫਜ਼ਲ ਆਸਨ ਮੇਰੀ ਧਰਤੀ, ਮੇਰੀ ਜਾਣ ਪਛਾਣ। ਦਰਸ਼ਕੋ, ਆਸ ਕਰਦੇ ਹਾਂ ਕਿ ਤੁਹਾਨੂੰ ਇਹ ਸਾਰਾ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਹੈ, ਸਮੁੱਚਾ ਪ੍ਰੋਗਰਾਮ ਹੈ, ਤੁਹਾਨੂੰ ਪਸੰਦ ਆਇਆ ਹੋਵੇਗਾ। ਸੋ ਇਸ ਦੇ ਨਾਲ ਆਪਾਂ ਤੁਹਾਡੇ ਕੋਲ ਲੈਂਦੇ ਹਾਂ ਇਜਾਜ਼ਤ, ਪਰ ਪਹਿਲਾਂ ਤੁਹਾਡੇ ਤੋਂ ਇਜਾਜ਼ਤ ਲੈਣ ਤੋਂ ਪਹਿਲਾਂ ਆਪਾਂ ਤੁਹਾਨੂੰ ਸਾਰਿਆਂ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ। ਆਸ ਕਰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵੀਅਰਸ, ਇਸ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੀ ਰਸਤ ਆ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।